ਕੀ ਪੁੱਛਦੇ ਹੋ ਹਾਲ। रात भी मैं इत्थे ही ਰਿਹਾ ਉਹਨਾਂ ਦੇ ਨਾਲ ਹੀ। ਅੱਛਾ ਜੀ, ਹਾਂ ਠੀਕ। ਮਤਲਬ ਇਸ ਜਗ੍ਹਾ ਨਾਲ ਤੁਹਾਡੀਆਂ ਫਿਰ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਬਹੁਤ ਫਰਕ ਹੀ। ਹਾਂ। ਅੱਛਾ ਉਹਨਾਂ ਨੇ ਲੰਗਰ ਛਕਾਇਆ, ਉਹਨਾਂ ਸਾਧੂ ਬੜੇ ਹੁੰਦੇ ਹਨ ਇੱਥੇ, ਅੱਛਾ। ਤੇ ਸਾਧੂਆਂ ਦੇ ਤੇ ਇੱਥੇ ਭੀੜ ਲੱਗੀ ਰਹਿੰਦੀ ਸੀ। ਇਹ ਮੇਰੇ ਵੇਖਣ ਦੀ ਗੱਲ ਹੈ। ਠੀਕ ਹੈ। ਇਹ ਜਿਹੜੀ ਜਗ੍ਹਾ ਵੇ ਕਿੰਨਾ ਸਾਧੂਆਂ ਦੇ ਨਾਂ ਤੋਂ ਬੁਲਾਈ ਜਾਂਦੀ ਹੈ? ਇਹ ਲక్ష్మణ ਜਤੀ ਦੀ ਹੈ। ਲక్ష్మణ ਜਤੀ। ਹਾਂ ਅੱਛਾ, ਉਹ ਸਾਧੂ ਸਨ, ਉਹਨਾਂ ਦੀ ਜਗ੍ਹਾ ਕਰਕੇ। ਹਾਂ। ਔਰ ਮੈਂ ਵੀ ਸੁਣਿਆ ਇਸ ਆਪਣਾ ਮੁਕਾਮ ਦੇ ਬਾਰੇ ਕਿ ਜੋ ਮੱਲੀ ਸਰਦਾਰ ਸਨ ਉਹ ਬੜੇ ਇਹਨਾਂ ਨੂੰ ਮੱਲੀ ਬੜੇ ਪੂਜਦੇ ਹਨ। ਹਾਂ। ਹਾਂ। ਚਲਿਏ ਜੀ ਫਿਰ ਬਾਬਾ ਜੀ ਆਪਣਾ ਨਾਲ। ਹਾਂਜੀ। ਮੈਂ ਕਿਹਾ ਚਲਿਏ ਫਿਰ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਤੇ ਮੈਂ ਭਰ ਲੈ ਵੀਡੀਓ ਥੋੜੀ ਜੀ। ਵੀਡੀਓ ਬਣ ਰਹੀ ਹੈ? ਨਹੀਂ ਨਾ ਬਣੀ ਅਜੇ। ਅੱਛਾ, ਹੋਰ ਵੀ ਗੱਲਾਂ ਨੇ? ਪੂਰੀ ਤਾਂ ਸੁਣ ਲੈ। ਸੁਣਾਓ ਸੁਣਾਓ। ਅੱਛਾ ਲక్ష్మణ ਜਤੀ ਆਇਓ 17 ਸਾਲਾਂ ਬਾਅਦ ਤੇਰੇ ਦਰਸ਼ਨ ਕਰਨ। ਇਹ ਜਾਣਦਿਆਂ ਕੁਝ ਸ਼ੌਕ ਜਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ। ਕਿਆ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਜੀ ਬਾਬਾ ਜੀ ਨਿਸ਼ਾਨ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਮੌਜੂਦ ਨੇ। ਪਿੰਡ ਜੱਦੀ, ਪਿੰਡ ਕਮਾਲਾ ਤੋਂ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਠੀਕ ਹੈ ਜੀ ਬਾਬਾ ਜੀ, ਅਸੀਂ ਆਏ ਵਡਿਆਣਾ ਮਾੜੀ ਦਾ ਮੇਲਾ, ਜਿੱਥੇ ਮਾੜੀ ਲੱਗਦਾ ਦਾ ਸੀ। ਮੇਲਾ ਇੱਥੇ। ਮਾੜੀ ਦਾ ਮੁਕਾਮ। ਇਹ ਜਗ੍ਹਾ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਇਹ ਤੁਸੀਂ ਜਗ੍ਹਾ ਪਹਿਚਾਣ ਲਈ, ਸੁਝਾਣ ਲਈ। ਹੋਰ ਅੱਛਾ, ਉਹੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਇੱਥੇ ਸਾਡਾ ਇੱਕ ਚਾਚਾ ਸਾਧੂ ਸੀ, ਅੱਛਾ ਇੱਕ ਸਾਡਾ ਤਾਇਆ ਸਾਧੂ ਸੀ। ਅੱਛਾ, ਉਹ ਇੱਥੇ ਰਹਿੰਦੇ ਹਨ। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਸੀ ਘਰ ਦਾ ਨਾਂ ਖਜ਼ਾਨ, ਅੱਛਾ ਤੇ ਦੂਜੇ ਦਾ ਨਾਂ ਸਰਦਾਰਾ। ਅੱਛਾ। ਤੇ ਇੱਥੇ ਉਹ ਸੇਵਾ ਕਰਦੇ ਹਨ, ਸਾਧੂ ਹਨ ਇੱਥੇ 10-12। ਜਿਹੜਾ ਸਾਡਾ ਵੱਡਾ ਸੰਤ ਸੀ ਨਾ ਖਜ਼ਾਨ, ਹਾਂਜੀ। ਇਹ ਤਨੂਰੇ ਰੋਟੀਆਂ ਪਕਾ ਕੇ ਤੇ ਉਹਨਾਂ ਸਾਧਾਂ ਨੂੰ ਖਵਾਉਂਦਾ ਸੀ। ਵਾਹ ਜੀ ਵਾਹ। ਇੱਕ ਵਾਰੀ ਮੈਨੂੰ ਨਾਲ ਉੱਥੋਂ ਕਮਾਲਿਓ ਲੈ ਆਇਆ, ਅੱਛਾ ਉਂਗਲ ਫੜ ਕੇ ਮੈਂ ਆਇਆ ਇੱਥੇ। ਅੱਛਾ। ਤੇ ਰਾਤ ਵੀ ਮੈਂ ਇੱਥੇ ਹੀ ਰਿਹਾ ਉਹਨਾਂ ਦੇ ਨਾਲ ਹੀ। ਅੱਛਾ ਜੀ, ਹਾਂ। ਠੀਕ। ਮਤਲਬ ਇਸ ਜਗ੍ਹਾ ਨਾਲ ਤੁਹਾਡੀਆਂ ਫਿਰ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਬਹੁਤ ਫਰਕ ਹੀ। ਹਾਂ। ਅੱਛਾ ਉਹਨਾਂ ਨੇ ਲੰਗਰ ਛਕਾਇਆ, ਉਹਨਾਂ ਸਾਧੂ ਬੜੇ ਹੁੰਦੇ ਹਨ ਇੱਥੇ, ਅੱਛਾ। ਤੇ ਸਾਧੂਆਂ ਦੇ ਤੇ ਇੱਥੇ ਭੀੜ ਲੱਗੀ ਰਹਿੰਦੀ ਸੀ। ਇਹ ਮੇਰੇ ਵੇਖਣ ਦੀ ਗੱਲ ਹੈ। ਠੀਕ ਹੈ। ਇਹ ਜਿਹੜੀ ਜਗ੍ਹਾ ਵੇ ਕਿੰਨਾ ਸਾਧੂਆਂ ਦੇ ਨਾਂ ਤੋਂ ਬੁਲਾਈ ਜਾਂਦੀ ਹੈ? ਇਹ ਲక్ష్మణ ਜਤੀ ਦੀ ਹੈ। ਲక్ష్మణ ਜਤੀ। ਹਾਂ। ਅੱਛਾ, ਉਹ ਸਾਧੂ ਸਨ, ਉਹਨਾਂ ਦੀ ਜਗ੍ਹਾ ਕਰਕੇ। ਹਾਂ। ਔਰ ਮੈਂ ਵੀ ਸੁਣਿਆ ਇਸ ਆਪਣਾ ਮੁਕਾਮ ਦੇ ਬਾਰੇ ਕਿ ਜੋ ਮੱਲੀ ਸਰਦਾਰ ਸਨ ਉਹ ਬੜੇ ਇਹਨਾਂ ਨੂੰ ਮੱਲੀ ਬੜੇ ਪੂਜਦੇ ਹਨ। ਹਾਂ। ਹਾਂ। ਚਲਿਏ ਜੀ ਫਿਰ ਬਾਬਾ ਜੀ ਆਪਣਾ ਨਾਲ। ਹਾਂਜੀ। ਮੈਂ ਕਿਹਾ ਚਲਿਏ ਫਿਰ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਤੇ ਮੈਂ ਭਰ ਲੈ ਵੀਡੀਓ ਥੋੜੀ ਜੀ। ਵੀਡੀਓ ਬਣ ਰਹੀ ਹੈ? ਨਹੀਂ ਨਾ ਬਣੀ ਅਜੇ। ਅੱਛਾ, ਹੋਰ ਵੀ ਗੱਲਾਂ ਨੇ? ਪੂਰੀ ਤਾਂ ਸੁਣ ਲੈ। ਸੁਣਾਓ ਸੁਣਾਓ। ਅੱਛਾ। ਤੇ ਇੱਥੇ ਉਹ ਰਹਿੰਦੇ ਹਨ ਤੇ ਮੈਨੂੰ ਨਾਲ ਲੈ ਆਇਆ ਵੱਡਾ ਸੰਤ ਅੱਛਾ। ਖਜ਼ਾਨ। ਅੱਛਾ। ਇੱਥੇ ਉਹਨਾਂ ਸਾਧੂਆਂ ਨੂੰ ਤਨੂਰੇ ਰੋਟੀਆਂ ਲਾ ਕੇ ਤੇ ਉਹਨਾਂ ਨੂੰ ਛਕਾਈਆਂ। ਅੱਛਾ ਜੀ। ਛਕਾ ਕੇ ਤੇ ਫੇਰ ਆਂਦਾ ਆ ਜਾ ਹੁਣ ਅਸੀਂ ਵੀ ਛਕ ਲਈਏ। ਬਾਅਦ ਚ ਫੇਰ ਹਾਂ ਛਕੀਆਂ ਦੋਵਾਂ ਨੇ ਬਹਿ ਕੇ। ਮੈਂ ਤਾਂ ਛੋਟਾ ਹੀ ਹਾਂ। ਠੀਕ ਹੈ। ਤੇ ਛਕੀਆਂ ਤੇ ਆਂਦਾ ਵੇਖ ਲੈ, ਜੇ ਤੂੰ ਉੱਥੇ ਚੌਂਕੀ 'ਚ ਬਹਿ ਜਾਂਦਾ ਤੇ ਕੋਈ ਕਿੱਧਰੋਂ ਵੱਜਣੀ, ਕੋਈ ਇੱਧਰੋਂ। ਅਰਮਾਨ ਨਾਲ ਰੋਟੀ ਛਕਨੇ ਆ। ਹਾਂ। ਛਕ ਆਏ। ਵਾਹ ਜੀ। ਫੇਰ ਅਸੀਂ ਛਕ ਕੇ ਰੋਟੀ ਤੇ ਫੇਰ ਉਹ ਤੁਹਾਨੂੰ ਜਗ੍ਹਾ ਯਾਦ ਹੈ ਜਿੱਥੇ ਤੁਸੀਂ ਰੋਟੀ ਬਹਿ ਕੇ ਛਕੀ ਲੰਗਰ ਇੱਥੇ ਛਕਿਆ? ਹੀ ਜਗ੍ਹਾ ਨਾਲ ਹੀ ਅੰਦਰ ਇੱਥੇ ਸਾਧੂ ਹਨ। ਅੱਛਾ ਅੱਛਾ। ਠੀਕ। ਹਾਂ। ਠੀਕ ਠੀਕ। ਤੇ ਜਦੋਂ ਇਹ ਰੌਲੇ ਪਏ ਨੇ, ਫੇਰ ਨਾ ਘੋੜਾ ਰੱਖਿਆ ਸੰਤ ਸਾਡੇ ਨੇ। ਅੱਛਾ। ਵੱਡੇ ਖਜ਼ਾਨ ਨੇ। ਖਜ਼ਾਨ ਨੇ, ਠੀਕ ਹੈ। ਘੋੜੇ ਤੇ ਇਹਨਾਂ ਨੇ ਸਮਾਨ ਰੱਖਿਆ ਸੀ। ਅੱਛਾ। ਤੇ ਜੱਲੇ ਹਨ ਹਿੰਦੁਸਤਾਨ। ਇਹ ਪਹਿਲਾਂ ਸਾਡੇ ਕੋਲ ਗਏ, ਅੱਛਾ। ਸਾਨੂੰ ਦੱਸਣ ਭਈ ਜਥਾ ਵਡਿਆਣੇ ਬੈਠਾ ਹੈ
ਤੇ ਤੁਸੀਂ ਜਥੇ ਨਾਲ ਰਲੋ ਜਾ ਕੇ, ਇੱਥੇ ਨਹੀਂ ਤੁਸੀਂ ਰਹਿ ਸਕਦੇ। ਹੂੰ ਸਭ ਦੁਨੀਆ ਤੁਰ ਗਈ ਏ। ਅੱਛਾ ਉਹ ਅਸੀਂ ਉੱਥੋਂ ਉਹਨਾਂ ਦੇ ਕਾਣੇ ਤੇ ਤੁਰ ਪਏ ਅੱਛਾ ਤੇ ਬੰਦੇ ਨਾਲ ਸਨ ਸਾਡੇ ਪਿੰਡ ਵਾਲੇ। ਹੂੰ ਜਦੋਂ ਆਏ ਤੇ ਪਤਾ ਲੱਗ ਗਿਆ ਵੀ ਜਥਾ ਤੁਰ ਗਿਆ, ਤੇ ਜਿਹੜਾ ਸੀ ਨਾ ਇੱਥੋਂ ਮੁਸਲਮਾਨਾਂ ਦਾ ਜਥਾ ਮਾਰਨ ਵਾਸਤੇ ਆਏ ਆ, ਹੂੰ ਉਹ ਜਥਾ ਨਿਕਲ ਗਿਆ ਤੇ ਮਗਰੋਂ ਉਹ ਵੀ ਆ ਗਿਆ। ਅੱਛਾ। ਉਹ ਇੱਥੇ ਐਲੀ ਕਰਨ ਤੇ ਅਸੀਂ ਉਹ ਪਿਛਾਂ ਹੀ ਮੁੜ ਗਏ ਫਿਰ। ਅੱਛਾ ਹਾਂ ਉਦੋਂ ਠੀਕ ਹੈ। ਫਿਰ ਬਾਅਦ ਚ ਉਧਰੋਂ ਬਾਵੇ ਦੀ ਕੋਠੜੀ ਆਇਆ ਕਰਾਲ ਵੇ ਜਥਾ, ਉਹਦੇ ਨਾਲ ਫਿਰ ਸਾਨੂੰ ਇਹ ਛੱਡ ਕੇ ਆਏ। ਉਸ ਦੱਸੇ ਤੇ ਜਾ ਕੇ ਤੁਸੀਂ ਫਿਰ ਆ ਹਾਂ। ਗਏ। ਠੀਕ ਠੀਕ। ਇਹ ਫਿਰ ਸੰਤ ਜਦੋਂ ਉੱਥੇ ਗਏ ਨਾ ਹੂੰ ਤੇ ਆਖਿਆ ਵੀ ਹੁਣ ਤੇ ਨਹੀਂ ਗੱਲ ਬਣਨੀ, ਤੇ ਫਿਰ ਇਹਨਾਂ ਬੰਦਿਆਂ ਨਾਲ ਸਲਾਹ ਕੀਤੀ, ਹੁੰਦੇ ਜਥਾ ਆਉਣਾ ਕਰਾਲ ਵਾਲਿਓ, ਜਿੱਦਣ ਆਏਗਾ ਤੁਹਾਨੂੰ ਸਾਡਾ ਧਰਮ ਹੋਇਆ, ਤੁਹਾਨੂੰ ਜਥੇ 'ਚ ਛੱਡ ਕੇ ਆਉਣਾ। ਹੂੰ ਫਿਰ ਉਹਨਾਂ ਨੇ ਸਾਨੂੰ ਫਿਰ ਕਰਾਲ ਵਾਲੇ ਜਥੇ 'ਚ ਜਾ ਕੇ ਛੱਡਿਆ। ਹੂੰ ਹਾਂ ਠੀਕ। ਇੱਥੇ ਫਿਰ ਮੇਲਾ ਲੱਗਾ ਮਾੜੀ ਦਾ, ਅੱਛਾ ਸਾਡਾ ਜਿਹੜਾ ਨੇਕਾ ਸੰਤੀ ਘੁਲਦਾ ਸੀ ਅੱਛਾ ਸਰਦਾਰਾ, ਠੀਕ। ਉਹ ਇਹ ਭਲਵਾਨ ਘੁਲਦਾ ਸਾਹਿਬ। ਸੀ ਤੇ ਇੱਥੇ ਸਿੰਝ ਸੀ ਬੜੀ। ਅੱਛਾ ਹਾਂ ਤੇ ਸਿੰਝ ਦੇ ਇਹ ਵਿੱਚ ਜਗ੍ਹਾ ਫਿਰ ਸਾਰੀ ਖਾਲੀ ਹੋਈ ਇਹ ਖਾਲੀ ਸੀ। ਅੱਛਾ 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 ਤੇ ਇੱਥੇ ਫਿਰ ਉਹ ਮਾਲੀ ਥੱਲੇ ਬਹਿ ਗਿਆ, ਮੈਂ ਨਾਲ ਮੈਨੂੰ ਉਂਗਲ ਫੜਾ ਕੇ ਨਾਲ ਲੈ ਆਇਆ। ਅੱਛਾ ਅੱਛਾ ਠੀਕ। ਇੱਥੇ ਫਿਰ ਆਣ ਕੇ ਤੇ ਉਹ ਜਿਹੜਾ ਵੰਝ ਕੱਢਿਆ ਸੀ ਉਹਨਾਂ ਨਾਮ ਵੱਜਾ, ਹਾਂਜੀ ਬੁੱਤੀ ਲਾਈ ਉੱਥੇ ਹੋਈ। ਉਹ ਸੰਤ ਬਹਿ ਗਿਆ, ਮੈਂ ਵੀ ਨਾਲ ਬਹਿ ਗਿਆ। ਹੂੰ ਉੱਥੇ ਢੋਲ ਬੜੇ ਹੁੰਦੇ ਹਨ, ਅੱਛਾ ਜੀ। ਉਹਦੇ ਨਾਲ ਘੁਲਿਆ ਕੋਈ ਨਹੀਂ ਸੀ, ਸੰਤ ਨਾਲ ਐਡਾ ਤਗੜਾ ਹੈ। ਵਾਹ ਜੀ ਵਾਹ ਠੀਕ। ਤੇ ਮਾਲੀ ਤੇ ਮਾਲੀ ਜੀ। ਤੇ ਘੁਲਦਾ ਹੈ। ਹੂੰ ਤੇ ਉਹ ਜਦੋਂ ਨਾ ਘੁਲਿਆ ਕੋਈ ਤੇ ਫਿਰ ਘੰਟਾ ਡੇਢ ਬੈਠੇ, ਹੂੰ। ਮੈਨੂੰ ਆਂਦਾ ਆ ਹੁਣ ਚੱਲੀਏ। ਹੂੰ ਵੰਝ ਚੁੱਕਿਆ ਉਹਨਾਂ ਮੋਢੇ ਤੇ ਧਰ ਕੇ ਨਾਮ, ਹੂੰ ਤੇ ਬੇਰੀ ਦੇ ਕੇ ਤੇ ਅਸੀਂ ਚਲੇ ਵਾਹ ਜੀ। ਇੱਥੋਂ ਸਿੱਧਾ ਹੀ ਗਿਆ। ਤੇ ਹੱਕ ਮਾਲਾ ਸਾਡਾ ਪਿੰਡ, ਅੱਛਾ ਪੈਦਲ ਹੀ ਆਂਦੇ ਜਾਂਦੇ ਸੀ। ਪੈਦਲ ਹੀ ਜਾਂਦੇ, ਡੰਡੀਆਂ ਹੁੰਦੀਆਂ ਹਨ ਹਾਂ, ਸਿੱਧੀਆਂ। ਹਾਂ। ਆ ਸੜਕਾਂ ਤੇ ਹੁਣ ਬਣੀਆਂ ਨੇ ਹਾਂਜੀ ਹਾਂ। ਹਾਂਜੀ ਉਦੋਂ ਕੱਚੇ ਹੀ ਰਾਹ ਸਨ, ਕੱਚੇ ਡੰਡੀਆਂ ਤੇ ਜਿੱਥੋਂ ਜੀ ਕਰਦਾ ਕੋਈ ਲੰਘ ਜਾਂਦਾ ਸੀ ਡੱਕਦਾ ਸੀ। ਡੱਕਦਾ ਕੋਈ ਨਹੀਂ। ਹਾਂ ਵਕਤ ਚੰਗਾ ਠੀਕ ਹੁਣ ਚਲੋ ਠੀਕ ਚਲੋ ਜੀ ਚਲੋ ਦੋ ਹਾਰ ਜਾਂਦੇ ਅੱਛਾ ਚਲੋ ਦੋ ਹੀ ਨਾ। ਪੁੱਛ ਲਓ ਜਿਹੜੀ ਗੱਲ ਹੋਰ ਪੁੱਛ। ਆਇਓ ਆ ਬਾਕੀ ਅੰਦਰ ਪੁੱਛਣਾ। ਜਿੱਤੇ ਇੱਥੇ ਹੀ ਲਾ ਲਈ। ਸੱਚੀ ਤੋਂ ਅੱਛਾ ਇਹ ਲక్ష్మణ ਜਤੀ ਆਇਓ 17 ਸਾਲਾਂ ਬਾਅਦ ਤੇਰੇ ਦਰਸ਼ਨ ਕਰਨ। ਹਾਂ ਹਾਂ ਕਮਾਲੇ ਆਏ ਹਾਂ, ਕਿਸਮਤ ਚ ਜਥੇ ਹਨ, ਦਰਸ਼ਨ ਹਨ ਕਰ ਲੈ ਨਾਲ ਇਹਨਾਂ ਦੇ ਵੀ ਦਰਸ਼ਨ ਹੋ ਗਏ। ਮੈਨੂੰ 50 ਸਾਲ ਤੇ 3 ਸਾਲ ਹੋ ਗਏ ਜੇ ਰਹਿੰਦੇ ਆ ਅੰਦਰ ਤੇ ਅਸੀਂ ਵੀ ਮੱਲੀ ਆ। ਅੱਛਾ ਅੱਛਾ ਠੀਕ ਅਸੀਂ ਵੀ ਹੈ। ਮੱਲੀ ਆ ਮੱਲੀ ਪੂਜਾ ਕਰਦੇ ਹਨ। ਤੇ ਅਸੀਂ ਮੱਲੀ ਆ ਨਾ, ਅਸੀਂ ਉਹ ਸਾਡੀ ਬਲਾਦਰੀ ਸਨ। ਹਾਂ ਇੱਕ ਬੰਦਾ ਸਾਡੇ ਕੋਲ ਬੈਠਾ ਹੈ ਇੱਥੋਂ ਦਾ, ਹਾਂ ਉਹ ਮਤਲਬ ਉਹ ਤੇ ਜੁੱਤੀ ਲਾ ਕੇ ਅੰਦਰ ਇੱਥੋਂ ਨਹੀਂ ਹਣਾਉਣ ਦਿੰਦੇ ਉਹਨਾਂ ਨਹੀਂ, ਦੇ ਐਸੇ ਕਰਕੇ ਬਾਬਾ ਜੀ ਵੀ ਜੁੜੀ ਲਾ ਕੇ ਆਏ। ਕਵਾੜੀਆਂ ਨਾ ਇੱਥੇ ਟੰਗੀਆਂ ਹੁੰਦੀਆਂ ਹਨ। ਮੇਰਾ ਬੁੱਧਾ ਸੀਗਾ ਹਾਂ ਹਾਂਜੀ ਤੇ ਹਾਂਜੀ ਮੇਰਾ ਅੱਬੂ ਵੀ ਜੁੱਤੀ ਲੈ ਕੇ ਅੰਦਰ ਨਹੀਂ ਹੁੰਦਾ, ਉਹ ਇੱਥੇ ਵੀ ਨਹੀਂ ਲਾਂਦਾ, ਉਹ ਪਿੱਛੇ ਸੜਕ ਦੇ ਕੋਲ ਲਾ ਕੇ ਹਾਂ, ਇੱਧਰ ਮਾਰ ਵੀ ਨਾ ਹੋਇਆ ਫੋਤ ਹੋਇਆ ਹਾਂ ਅੱਛਾ ਜੀ ਆਇਓ ਜੀ। ਪੁੱਜਦੇ ਹਨ ਮੱਲੀ। ਬੜਾ ਨਹੀਂ ਆ ਮੇਲਾ ਵੀ ਬੜਾ ਲੱਗਦਾ, ਅਸੀਂ ਵੱਡਾ ਗੋਸ਼ਤ ਨਹੀਂ ਖਾਂਦੇ, ਕੋਈ ਵੀ ਨਹੀਂ ਸਾਡੀ ਖਾਣਾ। ਬੜੀ ਦਵਾ ਲੱਗਦੀ ਹੈ। ਹਾਂ ਕੋਈ ਵੀ ਨਹੀਂ ਖਾਣਾ ਚਾਹੀਦਾ ਹੂੰ ਠੀਕ ਹੈ ਜੀ। ਗੋਸ਼ਤ ਮੱਲੀ ਆ ਨਾ, ਹਾਂ, ਇਸ ਮੱਲੀ। ਗੱਲ ਤੋਂ ਨਹੀਂ ਖਾਂਦੇ। ਹਾਂ ਠੀਕ ਹੈ ਅੱਛਾ ਜੀ ਅੱਛਾ ਜੀ ਹਾਂਜੀ। ਆਓ ਜੀ ਬਾਬਾ ਜੀ। ਚਲੋ ਹੂੰ ਪੁੱਛ ਲਓ ਜਿਹੜੀ ਗੱਲ ਹੋਰ ਪੁੱਛੀ। ਹਾਂਜੀ ਤੁਸੀਂ ਪਹਿਲੇ ਆਪਣਾ ਸਲਾਮ ਕਰ ਲਵੋ। ਮਹਾਰਾਜ ਆਇਆ ਹਾਂ ਖੇਤਰਾਂ ਸਾਲਾਂ ਬਾਅਦ ਦਰਸ਼ਨ ਕਰ ਲੈ ਬੜੀ ਜਲਦੀ ਕੇ ਹੈ। ਵਾਹ ਜੀ ਵਾਹ, ਬਗੈਰ ਕਰਮਾਂ ਤੋਂ ਸਾਧਵਾਂ ਦੇ ਦਰਸ਼ਨ ਨਹੀਂ ਹੁੰਦੇ। ਸਹੀ ਗੱਲ ਬਿਲਕੁਲ ਠੀਕ ਬਿਲਕੁਲ ਠੀਕ। ਬੜੀ ਕਿਰਪਾ ਹੋਈ ਮਹਾਰਾਜ, ਹਾਂਜੀ ਬੜਾ ਮਨ ਖੁਸ਼ ਹੋਇਆ। ਹਾਂਜੀ ਸੇਵਾਦਾਰ ਵੀ ਚੰਗਾ ਹੈ, ਚਲੋ ਹਾਂਜੀ ਸੇਵਾ ਕਰਦਾ, ਹਾਂਜੀ ਠੀਕ। ਪਰ ਉਦਾਂ ਦੀ ਰੌਣਕ ਨਹੀਂ ਹੁਣ। ਹਾਂ ਜੋ ਜਿਹੜੀ ਉਹ ਰੌਣਕ ਸੀ ਉਹ ਨਹੀਂ। ਇੱਥੇ 10-12 ਸਾਧੂ ਇੱਥੇ ਬੈਠੇ ਹੀ ਰਹਿੰਦੇ ਹਨ, ਲੰਗਰ ਛਕਦੇ ਹਨ। ਹੂੰ, ਹਾਂ ਬੜੀ ਕਿਰਪਾ ਰਹੀ ਬਾਬੇ ਦੀ। ਠੀਕ। ਤੁਸੀਂ ਇੱਥੇ ਖੜੇ ਹੋ ਨਾਲ ਤੁਹਾਡੀ ਇੱਕ ਤਸਵੀਰ ਲੈ ਲਾਂ ਕਿ ਯਾਦ ਬਣ ਜਾਏ। ਹਾਂ ਹਾਂਜੀ ਠੀਕ ਇੱਥੇ ਖੜੇ ਹੋ। ਹਾਂ ਇੱਥੇ ਇਹ ਲਓ ਇਹ ਬਸ। ਆਇਓ ਜੀ। ਮਹਾਰਾਜ
ਇੱਕ ਆਜਾ ਉਹਨਾਂ ਚ ਕਮਾਪ ਹਰਮ ਦਾ ਦੇਖੋ ਤੇ ਤੰਦਰੁਸਤੀ ਬਖਸ਼ੀ ਮਹਾਰਾਜ ਦਰਸ਼ਨ ਕਰ ਚਲਿਆ ਇਹ ਬਗੈਰ ਕਿਸਮਤ ਤੋਂ ਦਰਸ਼ਨ ਨਹੀਂ ਹੁੰਦੇ ਸੰਤਾਂ ਸਾਧੂਆਂ ਮੈਂ ਜੁੱਤੀ ਹਰ ਬਾਹਰ ਹੀ ਲਾ ਚਲ ਕੋਈ ਮੇਰਾ ਪੂ ਦੱਸ ਦਿੰਦੇ ਹਨ ਉਹ ਦੋ ਸਾਧੂ ਜਿਹੜੇ ਇੱਥੇ ਰਹਿੰਦੇ ਸਨ ਨਾ ਕਮਾਲੇ ਦੇ ਉੱਚੀ ਬੋਲਿਓ ਉਹ ਜੁੱਤੀ ਨਹੀਂ ਸੀ ਲੈ ਕੇ ਅੰਦਰ ਆਉਂਦੇ ਨਹੀਂ ਨਾ ਤੇ ਨਾ ਆਉਣ ਦਿੰਦੇ ਸਨ ਨੰਗੀ ਪੈਰੀ ਇੱਥੇ 10-12 ਸਾਧੂ ਬੈਠੇ ਰਹਿੰਦੇ ਹਨ ਤੇ ਵੱਡਾ ਸੰਤ ਖਜ਼ਾਨ ਤੇ ਸਾਡਾ ਤਾਇਆ ਲੱਗਦਾ ਉਹ ਤੇ ਬੁੱਟਣੀ ਨਹੀਂ ਸਨ ਹੈ ਇੱਥੇ ਬੁੱਟਣੀ ਨਹੀਂ ਸਨ ਉਹ ਇੱਥੇ ਟੋਟਲ ਦੱਸਣ ਦੇ ਨੇ ਕਿ 10-12 ਹੁੰਦੇ ਸਨ 10-12 ਹਾਂ, ਸੰਤ ਇੱਥੇ ਇੱਥੇ ਬੈਠੇ ਜਿਹੜੇ ਸਾਧੂ ਦੋ ਬੈਠੇ ਸਨ ਰਹਿੰਦੇ। ਦੋ ਦੋ ਤੇ ਭਰਾ। ਪੱਕੇ ਰਹਿੰਦੇ ਸਨ ਦੋ ਭਰਾ ਦੋ ਭਰਾ ਉਹ ਪੁੱਟਰਾਂ ਦੇ ਸਨ ਨਹੀਂ ਹਾਂ। ਵਡਿਆਣੇ ਦੇ ਸਨ ਤੇ ਉਂਝ ਜਿਨ੍ਹਾਂ ਦਾ ਨਾਂ ਲੈਣ ਦੇ ਨੇ ਨਾ ਉਹ ਮੇਰੇ ਅੱਬੂ ਦੇ ਭਰਾ ਬਣੇ ਸਨ ਤੇ ਉਹ ਕਮਾਲੇ ਦੇ। ਬੁੱਟਰਾਂ ਦੇ ਵੀ ਸਨ ਹਾਂ ਬਲ ਕਮਾਲੇ ਦੇ ਹਾਂ ਤੇ ਸਾਡਾ ਉੱਥੇ ਪਿੰਡ ਰਹਿੰਦੇ ਕਮਾਲਾ ਸਨ ਉਹਨਾਂ ਨੇ ਤਾਂ ਉਹਨਾਂ ਨੇ ਖੂਹ ਵੀ ਬਣਾਏ ਸਨ ਹਾਂ ਉੱਥੋਂ ਦੇ ਵੀ ਪਾਣੀ ਹੋਣਗੇ ਪਰ ਇਹ ਦੋਵੇਂ ਭਰਾ ਕਮਾਲੇ ਦੇ ਹਨ ਜੀ ਲੋ ਜੀ ਇਹ ਸਾਡੇ ਨਾ ਬਾਕੀ ਤੇ ਜੋ ਇਹ ਸਾਡੇ ਜਿਹਨੇ ਮੱਲੀ ਬਣਾਇਆ ਨਾ, ਉਹ ਤੇ ਭਾਈਚਾਰੇ ਦੇ ਮੇਰੇ ਸਰਦਾਰ ਨੇ ਉਹਨਾਂ ਦੇ ਵੀ ਯਾਦਾਂ ਹਾਂਜੀ। ਤਾਜ਼ਾ ਹੋ ਜਾਣਗੀਆਂ ਇਹ ਜਿਹੜੀ ਬਣੀ ਹੈ ਨਾ ਇਹ ਮਾੜੀ ਇਹਨੂੰ ਕਹਿੰਦੇ ਨੇ ਹਾਂ। ਇਹ ਲక్ష్మణ ਜੱਤੀ ਹੈ ਲక్ష్మణ ਮੈਂ ਵੀ ਜੱਤੀ ਸੱਤੀ ਹਾਂ, ਮੈਂ ਵਿਆਹ ਨਹੀਂ ਕਰਾਇਆ ਠੀਕ ਅੱਛਾ ਅੱਛਾ ਤੇ ਮਤਲਬ ਮੈਂ ਵੀ ਜੱਤੀ ਸੱਤੀ ਹਾਂ ਤਾਂ ਮੈਨੂੰ 50 ਸਾਲ ਤੇ 3 ਸਾਲ ਹੋ ਚੱਲੇ ਨੇ 53 ਸਾਲ ਤੂੰ ਨੇ ਇੱਥੇ ਸੇਵਾ ਕਰ ਰਹੇ ਅੱਛਾ ਆਪਣੇ ਬਾਪ ਤੋਂ ਬਾਅਦ ਹੁੰਦਾ ਕੁਝ ਇਹ ਮਹੀਨਾ ਕੋਇਆ ਹੈ ਮਹੀਨਾ ਕੋਇਆ ਅੱਜ ਉਹ ਤੇਰਾ ਭਲਾ ਸਾਡੀ ਬੜਾ ਕਿਸਮਤ ਚ ਸਬਰ ਦਰਸ਼ਨ ਨਹੀਂ ਹਨ ਤੇ ਉਹ ਤੇ ਨਾ ਚੁੰਮਦੇ ਸਨ ਉਹ ਤੇ ਇਹ ਕੱਦਾਂ ਨੂੰ ਵੀ ਇੰਨਾ ਪਿਆਰ ਕਰਦੇ ਸਨ ਹੈ ਠੀਕ ਹੈ। ਜੀ ਉਹ ਮੰਨਦੇ ਹਨ ਲੋਕ ਇਥੋਂ ਫਿਰ ਸੰਤ ਗਏ ਸਾਡੇ ਕੋਲ ਨਿਕਲ ਜਾਓ ਤੁਸੀਂ ਇੱਥੇ ਰਹਿ ਨਹੀਂ ਸਕਦੇ ਰਾਤ ਰਹੇ ਸਾਡੇ ਕੋਲ ਸਵੇਰੇ ਉਹ ਫਿਰ ਗੁਰੂ ਚੇਲਾ ਦੋਏ ਉਹ ਸਿੱਧਾ ਹੀ ਘੋੜਾ ਲੈ ਕੇ ਜਾਂਦੇ ਹਨ ਪਰ ਰਾਹ 'ਚ ਗਏ ਤੇ ਉਹਨਾਂ ਨੂੰ ਜਥਾ ਪੈ ਗਿਆ ਉਹਨਾਂ ਕੋਲ ਵੀ ਰੱਖੀ ਹਾਂ ਘੋੜਾ ਰੱਖਿਆ ਤੇ ਉਹ ਨਾ ਸਮਾਨ ਉੱਤੇ ਲੱਦਿਆ ਸੀ ਤੇ ਪੈ ਗਏ ਤੇ ਅੰਦਰ ਇੱਕ ਆਂਦਾ ਮਾਰ ਵਰਸ਼ਾ ਵੇਨਾ ਕੀ ਹੈ ਕਹਿੰਦਾ ਨਾ ਸਾਧੂ ਨੇ ਇਹਨਾਂ ਨੂੰ ਨਹੀਂ ਮਾਰਨਾ ਤੇ ਇੱਕ ਆਂਦਾ ਬਾਬਾ ਜੀ ਘੋੜਾ ਰਹਿਣ ਦਿਓ ਆ ਕੀ ਲੱਦਿਆ ਜੇ ਆਂਦੇ ਨੇ ਆਹ ਭਾਂਡਾ ਟਿੰਡਰ ਜਿਹੜਾ ਉਹ ਕਿਤੇ ਵਰਤਣ ਵਾਸਤੇ ਆਂਦੇ ਨੇ ਲਾ ਦਿਓ ਇੱਕ ਨੇ ਘੋੜਾ ਫੜ ਲਿਆ ਹਾਂ ਘੋੜਾ ਵੀ ਨਹੀਂ ਖੜਨ ਦੇਣਾ ਉਹ ਫਿਰ ਪੈਦਲ ਹੀ ਗਏ ਹਿੰਦੁਸਤਾਨ ਤੁਰਦੇ ਐਦਾਂ ਹੋਈ ਉਹਨਾਂ ਨਾਲ ਤੇ ਉਧਰ ਤੁਸੀਂ ਕਿਹੜਾ ਤੁਹਾਡਾ ਉਹ ਪਿੰਡ ਵੇ ਜਾਂ ਕੀ? ਅਸੀਂ ਇੱਥੋਂ ਕਮਾਲਿਓਂ ਜਦੋਂ ਗਏ ਆ ਹੂੰ। ਤੇ ਗਾਂ ਗਏ ਆ ਅਸੀਂ ਬਾਵੇ ਦੀ ਪੰਜਾਬ ਹਾਂਜੀ ਪੰਜਾਬ ਵੱਲ ਰਹਿੰਦੇ ਉੱਥੋਂ ਵਾਲਾ ਪੁੱਛਣ ਦੇ ਨੇ ਆਪਣਾ ਪਿੰਡ ਕਿਹੜਾ ਹਿੰਦੁਸਤਾਨ ਚ ਹੈ ਇਸ ਵੇਲੇ ਹਿੰਦੁਸਤਾਨ ਚ ਸਾਡਾ ਗਾਲੋ ਵਾਲੇ ਪਿੰਡ ਗੱਲ ਵਾਲੀ ਗਾਲੋਵਾਲ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਸਾਡਾ ਹੁਸ਼ਿਆਰਪੁਰ ਹੈ ਹੁਸ਼ਿਆਰਪੁਰ ਜ਼ਿਲ੍ਹਾ ਤਹਿਸੀਲ ਦਸੂਹ ਹੈ ਹਾਂ ਤੇ ਅਸੀਂ ਪਹਿਲੀ ਚ ਹੀ ਹੁੰਨੇ ਆ ਅੱਛਾ ਹਾਂ ਠੀਕ ਤੇ 5 ਭਰਾਵਾਂ ਅਸੀਂ 4 ਅਸੀਂ ਪਹਿਲੀ ਚ ਹਾਂ। ਇੱਕ ਪਿੰਡ ਹੈ ਅੱਛਾ ਹਾਂ ਉੱਥੇ ਸਾਡੀ ਪੈਲੀ ਸੀ ਅੱਛਾ ਜੀ ਉਹ ਆਂਦਾ ਮੈਨੂੰ ਇਹੋ ਹੀ ਪੈਲੀ ਦੇਖ ਲਓ ਤੇ ਮੈਂ ਇੱਥੇ ਤੁਰ ਜਾਣਾ ਉਹ ਉੱਥੇ ਤੁਰ ਗਿਆ ਠੀਕ ਹਾਂ। ਠੀਕ ਅੱਜ ਤੁਸੀਂ 76 ਸਾਲਾਂ ਬਾਅਦ ਦਰਸ਼ਨ ਕੀਤੇ ਮਾੜੀ ਦੇ ਹਾਂ ਹਾਂਜੀ। ਹਾਂ, ਛੋਟਾ ਜਿਹਾ ਹੈ ਜਦੋਂ ਹਾਂਜੀ, ਦਰਸ਼ਨ ਹਾਂਜੀ। ਕੀਤੇ ਹਾਂ ਕਿਵੇਂ ਦਾ ਯਾਦ ਲੱਗ ਤੇ ਰਿਹਾ ਆਉਂਦੀ ਤੁਹਾਨੂੰ ਹੋਣੀ। ਹੈ ਯਾਦ ਤੇ ਆਉਂਦੀ ਹੋਣੀ ਹੈ ਇੱਧਰ ਦੀ ਯਾਦ ਹੁੰਦਾ ਜਥਮਨ ਜਤੀ ਲక్ష్మణ ਜਤੀ ਭੁੱਲਦਾ ਹੈ ਕਿਤੇ ਹੈ ਉਹਨਾਂ ਨੇ ਨਾ ਮਾੜੀ ਇੱਥੋਂ ਇੱਟ ਖੜ ਕੇ ਤੇ ਉਹਨਾਂ ਵੀ ਉਧਰ ਬਣਾਈ ਹੈ ਬਣਾਈ ਉੱਥੇ ਮੈਨੂੰ ਬਹਾਈ ਸੀ ਇਹਨੇ ਅੱਗੇ ਮੱਲੀਆਂ ਨੇ ਹਾਂਜੀ। ਆਹੋ ਬਣਾਈ ਮੱਲੀਆਂ ਨੇ ਜਗ੍ਹਾ। ਬਣਾਈ ਹੈ ਹਾਂ, ਬਣਾਈ ਪਰ ਤੁਸੀਂ ਜੋ ਜਾਂਦੇ ਹੋ ਜੋ ਗੱਲ ਇਹ ਵੇ ਉਹ ਉੱਥੇ ਨਹੀਂ ਉੱਥੋਂ ਹੀ ਨਾ ਤਾਂ ਆਏ ਨੇ ਇੰਡੀਆ ਤੋਂ ਹੀ ਨਹੀਂ ਆਏ ਹੁਣ ਮੈਂ ਆਖਿਆ ਮਾੜੀ ਜਾਂਦੇ ਉੱਥੇ ਜਿਹੜੀ ਬਣੀ ਹੈ ਉੱਥੇ ਮੇਲਾ ਥੋੜਾ ਲਾਉਂਦੇ ਨੇ ਲਾਂਦੇ ਨੇ ਦੱਸਦੇ ਨੇ ਇਹਦੀ ਤਰੀਕ ਤੇ ਉੱਥੇ ਹੁੰਦਾ ਹੈ ਮੇਲਾ ਨਹੀਂ ਮੈਂ ਵੇਖਿਆ ਉੱਥੇ ਹਾਂ ਹਾਂ ਇਹ 17 ਚ ਤੇ ਦਰਦ ਜੇ- ਹੁੰਦਾ ਹੈ ਅਸੀਂ ਤੇ ਬੜਾ ਕਰਾਨੇ ਆ ਇੱਥੇ ਤੇ ਲੱਗਦਾ ਮੁੰਡੋ ਹੀ ਲੱਗਦਾ ਕਿਹੜੀ ਕਿ ਕੋਈ ਇੱਕ ਜਗ੍ਹਾ ਵੇ ਉੱਥੇ ਮਾੜੀ ਉੱਥੇ 2-3 ਜਿਹੜੇ ਮਕਾਨ ਇੱਥੇ ਅੱਜ ਦਾ ਕਿੱਥੇ ਥੋੜਾ ਮੱਲੀਆਂ ਲੱਗਦਾ ਹੈ ਇਹ ਸਦੀਆਂ ਤੋਂ ਹੀ ਲੱਗਦਾ ਹੁੰਦਾ ਹੈ ਹੂੰ। ਅੱਛਾ ਤੇ ਸਾਡੇ ਪਿੰਡ ਮੱਲੀ ਇੱਕ ਇੱਥੋਂ ਗਿਆ ਹੈ। ਅੱਛਾ ਉਹ ਦੱਸਦਾ ਵੀ ਇੱਥੇ ਸੰਪਰਕ ਕਰਦੇ ਰਹਿੰਦੇ ਨੇ ਬੰਦੇ ਉਧਰ ਅਦਰ ਫੋਨ ਤੇ ਹਾਂ ਉਹ ਫਿਰ ਇਹਨਾਂ ਨੇ ਆਖਿਆ ਜਿੰਨਾ ਚਿਰ ਅਸੀਂ ਜਿਉਂਦੇ ਆ ਨਾ ਮੇਲਾ ਲਾਵਾਂਗੇ ਤੇ ਗਾਂ ਅਗਲੀਆਂ ਪੀੜ੍ਹੀਆਂ ਦਾ ਪਤਾ ਨਹੀਂ ਲਾਣਾ ਹੈ ਕਿ ਇੱਥੇ? ਨਹੀਂ ਹਾਂ ਇੱਥੋਂ ਵਾਲਿਆਂ ਨੇ ਗੱਲ ਹੋਈ ਹੋਈ ਆ ਕਿਸੇ ਗੱਲ ਨਾਲ। ਹੋਈ ਉਹ ਜੱਸਾ ਸਿੰਘ ਮੈਨੂੰ ਦੱਸਦਾ ਸਾਡੇ ਕੋਲ ਰਹਿੰਦਾ ਹੂੰ। ਤੇ ਫੋਨਾਂ ਤੇ ਗੱਲਾਂ ਚੱਲਦੀਆਂ ਮੇਲਾ ਤੇ ਅਸੀਂ ਕਰਾਨੇ ਆ ਮੇਲਾ ਤੇ ਮੈਂ ਕਰਾਨਾ ਵਾ ਬੜਾ ਮੇਲਾ ਹੁੰਦਾ ਬੜੀ ਵਾਮ ਹੁੰਦੀ ਆ ਚਾਰ ਸਵੇਰੇ ਦੁਨੀਆ ਹੀ ਦੁਨੀਆ ਹੁੰਦੀ ਹੈ ਐਨ ਹੁੰਦੀ ਹੈ
ਹੈ ਛਿੰਝ ਆਹੋ ਹਾਂ ਪਹਿਲਾਂ ਵੀ ਛਿੰਝ ਹੁੰਦੀ ਸੀ। ਅੱਛਾ ਬਾਬਾ ਜੀ, ਅਸੀਂ ਪਹੁੰਚੇ ਹਾਂ ਤੁਹਾਡੀ ਸੰਗਤ ਦੇ ਵਿੱਚ ਪਿੰਡ ਰਛਾੜਾ, ਹਾਂ ਜੀ ਛਾੜੇ ਔਰ ਦੂਸਰਾ ਜਿਹੜਾ ਇਹਦਾ ਨਾਮ ਹੈ ਰਛਾੜਾ ਘੁੰਮਣਾ ਦਾ, ਇਹ ਵੀ ਘੁੰਮਣਾ ਦਾ ਹੈ। ਇਸ ਬਾਬੇ ਖੇਤਰ ਦਾ ਇੱਕ ਵੱਡਾ ਪਿੰਡ ਕਹਿ ਲਓ। ਉਸ ਤੋਂ ਬਾਅਦ ਜੁਧਾਰਾ ਤੇ ਰਛਾੜਾ ਮਤਲਬ ਇਸ ਇਲਾਕੇ ਦੇ ਵੱਡੇ ਪਿੰਡ ਸਨ। ਹਾਂ ਤੇ ਕੀ ਯਾਦਾਂ ਨੇ ਤੁਹਾਡੀਆਂ ਇਸ ਪਿੰਡ ਦੇ ਨਾਲ ਜੁੜੀਆਂ ਹੋਈਆਂ? ਜਿਆਦਾ ਸਾਨੂੰ ਇਹਦੀਆਂ ਦੱਸੋ। ਜਗ੍ਹਾ ਤੇ ਏਡੀ ਯਾਰੀ ਹੈ ਨਾ ਇਹ। ਹਾਂ ਹਾਂ, ਮੈਂ ਨਿਕਾ ਜਿਹਾ ਅੱਛਾ ਤੇ ਮੈਨੂੰ ਹੋਇਆ ਸੀ ਸੋਕੜਾ, ਅੱਛਾ ਜੀ, ਤੇ ਮੇਰੀ ਮਾਂ ਇੱਥੇ ਲਿਆ ਕੇ ਆਉਂਦੀ ਸੀ ਐਤਵਾਰ ਦੇ ਐਤਵਾਰ, ਅੱਛਾ ਜੀ, ਤੇ ਠੀਕ ਹੋ ਗਿਆ। ਠੀਕ ਹੋ ਗਏ। ਏਡੀ ਯਾਰੀ ਜਗ੍ਹਾ ਹੈ। ਅੱਛਾ, ਤੇ ਮੈਂ ਤੇ ਹੁਣ ਆਇਆ ਵਾਂ 76 ਸਾਲਾਂ ਬਾਅਦ। 70 76 ਸਾਲਾਂ ਬਾਅਦ। ਹਾਂ ਹਾਂ।